पर ਜਿਹੜੇ ਪਿਛਲੇ 30-35 ਸਾਲਾਂ ਦੌਰਾਨ ਅਸੀਂ ਇਸ ਕੁਦਰਤ ਨਾਲ ਖਿਲਵਾੜ ਕੀਤਾ। ਕਿਸੇ ਨੇ ਵੀ ਇਸ ਕੁਦਰਤ ਨੂੰ ਨਹੀਂ ਬਖਸ਼ਿਆ, ਨਾ ਸਰਕਾਰਾਂ ਨੇ ਬਖਸ਼ਿਆ, ਨਾ ਇੰਡਸਟਰੀ ਨੇ ਬਖਸ਼ਿਆ ਤੇ ਨਾ ਅਸੀਂ ਕਿਸਾਨ ਭਾਈਚਾਰੇ ਨੂੰ ਨਹੀਂ ਬਖਸ਼ਿਆ। ਅਸੀਂ ਲੋੜੋਂ ਵੱਧ ਜ਼ਹਿਰਾਂ ਦੀ ਵਰਤੋਂ ਕਰਕੇ ਧਰਤੀ ਹੇਠੋਂ ਪਾਣੀ ਕੱਢ ਕੇ ਉਹ ਪਾਣੀ ਨੂੰ ਵੀ ਅਸੀਂ ਆਪਣਾ ਡੂੰਘਾ ਤੇ ਜ਼ਹਿਰੀਲਾ ਕਰ ਲਿਆ। ਰੁੱਖ ਨਾ ਮੋਟਰ ਦੇ ਦਾਲੇ ਛੱਡੇ ਤੇ ਨਾ ਖੇਤਾਂ ਛੱਡਿਆ। ਰਹਿੰਦੀ ਖੁੰਦੀ ਕਸਰ ਸਰਕਾਰਾਂ ਨੇ ਕੱਢਤੀ ਆ ਫੌਜੀ ਵਿਕਾਸ ਦੇ ਨਾਂ ਤੇ। ਜਿਹੜੇ ਨਹਿਰਾਂ ਦੇ ਕੰਢਿਆਂ ਤੇ ਦਰਖਤ ਸੀਗੇ, ਕੱਸੀਆਂ ਸੂਇਆਂ ਤੇ ਸੀ, ਸੜਕਾਂ ਤੇ ਸੀ, ਉਹ ਸੜਕਾਂ ਦੇ ਡਿਵੈਲਪਮੈਂਟ ਦੇ ਪੁਰਾਣੇ ਰੁੱਖ ਪੱਟੇ ਜਾ ਰਹੇ ਆ, ਨਵੇਂ ਉੱਤੇ ਹੋ ਨਹੀਂ ਰਹੇ। ਤੇ ਅੱਜ ਪੰਜਾਬ ਦੇ ਵਿੱਚ ਹਸਪਤਾਲ ਹਰ ਬਿਮਾਰੀ ਨਾਲ ਭਰੇ ਪਏ ਆ ਤੇ ਸਰਕਾਰਾਂ ਵੱਲੋਂ ਐਲਾਨ ਹੁੰਦਾ ਜੀ ਸੰਗਰੂਰ ਕੈਂਸਰ ਹਸਪਤਾਲ ਬਣਾ ਦਿਓ, ਬਠਿੰਡੇ ਏਮਜ਼ ਬਣਾ ਦਿਓ, ਫਰੀਦਕੋਟ ਐਂ ਕਰ ਦਿਓ। ਹਸਪਤਾਲ ਬਣਾਉਣ ਦੀ ਲੋੜ ਕਿਉਂ ਪੈ ਰਹੀ ਆ? ਕੋਠੀ ਪਾ ਰਿਹਾ, ਕਾਰ ਵੱਡੀ ਲੈ ਰਹੇ ਹੋ, ਕਿਹਦੇ ਵਾਸਤੇ? ਆਪਦੀ ਪੀੜ੍ਹੀ ਵਾਸਤੇ ਵੀ ਮੇਰੀ ਬੱਚਿਆਂ ਕੋਲੇ ਇੰਨੀ ਜਾਇਦਾਦ ਹੋਵੇ, ਐਡੀ ਵੱਡੀ ਕੋਠੀ ਹੋਵੇ। ਪਰ ਜੇ ਤੁਹਾਡੇ ਬੱਚੇ ਅਪਾਹਜ ਪੈਦਾ ਹੋਣਗੇ, ਬਿਮਾਰ ਪੈਦਾ ਹੋਣਗੇ, ਧਨ ਦੌਲਤ ਕੀ ਕਰੂਗਾ? ਹੁਣ ਆਹ ਕਰੋਨਾ ਦੇ ਸਮੇਂ ਦੌਰਾਨ ਜਦੋਂ ਆਕਸੀਜਨ ਨਹੀਂ ਮਿਲੀ ਤੇ ਲੋਕ ਪੈਸੇ ਚੱਕ ਕੇ ਤੁਰੇ ਫਿਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਉਹਨਾਂ ਸਮੱਸਿਆਵਾਂ ਦੇ ਵਿੱਚ ਭਾਵੇਂ ਅਸੀਂ ਪਾਣੀਆਂ ਦੀ ਗੱਲ ਕਰ ਲਈਏ, ਚਾਹੇ ਸਾਡੇ ਵਾਤਾਵਰਣ ਦੀ ਗੱਲ ਕਰ ਲਈਏ, ਦਰਖਤਾਂ ਪੱਖੋਂ ਸਾਡਾ ਜਿਹੜਾ ਰਕਬਾ ਹੈ ਉਹਦੀ ਗੱਲ ਕਰ ਲਈਏ, ਤਾਂ ਇਹ ਸਾਰੀਆਂ ਸਮੱਸਿਆਵਾਂ ਇੱਕ ਦਿਨ ਦੇ ਵਿੱਚ ਪੈਦਾ ਨਹੀਂ ਹੋਈਆਂ। ਇਹਨਾਂ ਸਮੱਸਿਆਵਾਂ ਨੂੰ ਪੈਦਾ ਹੋਣ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੀ ਸਮਝ ਹੈ ਜਿਹੜੀ ਉਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਤੇ ਕੁਝ ਐਸੇ ਸ਼ਖਸ ਵੀ ਮੌਜੂਦ ਨੇ ਪੰਜਾਬ ਦੇ ਵਿੱਚ ਜਿਹੜੇ ਲਗਾਤਾਰ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੰਨੀ ਗੱਲਾਂ ਪਾਉਂਦੇ ਰਹਿੰਦੇ ਆ ਜਾਂ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਰਹਿੰਦੇ ਨੇ। ਅੱਜ ਇੱਕ ਇਸੇ ਹੀ ਤਰ੍ਹਾਂ ਦੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਹਾਂ। ਸੋ ਮੇਰੀ ਮੁਰਾਦ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਚੰਦਬਾਜਾ, ਜੋ ਕਿ ਇੱਕ ਸੋਸ਼ਲ ਵਰਕਰ ਵੀ ਨੇ। ਸੋਸ਼ਲ ਤੌਰ 'ਤੇ ਬਹੁਤ ਸਾਰੀਆਂ ਮੁਹਿੰਮਾਂ ਉਹਨਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ, ਸਮਾਜ ਸੁਧਾਰਕ ਮੁਹਿੰਮਾਂ ਉਹਨਾਂ ਵੱਲੋਂ ਚਲਾਈਆਂ ਗਈਆਂ ਨੇ, ਚਾਹੇ ਕੋਈ ਪਾਣੀਆਂ ਦਾ ਮਸਲਾ ਹੋਵੇ, ਰੁੱਖਾਂ ਦਾ ਮਸਲਾ ਹੋਵੇ, ਚਾਹੇ ਕੈਂਸਰ ਦੇ ਮਰੀਜ਼ਾਂ ਨੂੰ ਸੇਵਾ ਦੇਣ ਦੀ ਜਿਹੜੀ ਜਾਂ ਉਹਨਾਂ ਨੂੰ ਸਹਾਇਤਾ ਦੇਣ ਦੀ ਗੱਲ ਹੋਵੇ। ਗੁਰਪ੍ਰੀਤ ਜੀ, ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਗੁਰਪ੍ਰੀਤ ਜੀ, ਪਿਛਲੇ ਦਿਨੀ ਇੱਕ ਤੁਹਾਡੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ 'ਤੇ ਤੁਸੀਂ ਆਪਣੇ ਪਲੇਟਫਾਰਮ 'ਤੇ ਇੱਕ ਵੀਡੀਓ ਪਾਉਂਦੇ ਹੋ ਤੁਸੀਂ ਕਿ ਜਿਹੜਾ ਫਰੀਦਕੋਟ ਵਾਲੀਆਂ ਨਹਿਰਾਂ ਜਿਹੜੀਆਂ ਇਹਦੇ ਵਿੱਚ ਜਿਹੜਾ ਗੰਦਾ ਪਾਣੀ ਹੈ ਜਿਹੜਾ ਉਹ ਛੱਡਿਆ ਗਿਆ ਤੇ ਬਿਲਕੁਲ ਕਾਲਾ ਪਾਣੀ ਜਿਹੜਾ ਨਜ਼ਰ ਆ ਰਿਹਾ ਸੀਗਾ। ਕੀ ਸੀ ਪੂਰਾ ਮਸਲਾ, ਉਹਦੇ ਬਾਰੇ ਥੋੜ੍ਹੀ ਜਾਣਕਾਰੀ। ਦੇਖੋ ਜੀ, ਜਿਹੜਾ ਨਹਿਰਾਂ ਦੇ ਵਿੱਚ ਪਾਣੀ ਆ ਰਿਹਾ ਹੈ ਇਹ 30-35 ਸਾਲ ਦੀ ਜਿਹੜੀ ਸਮੱਸਿਆ, ਲੁਧਿਆਣਾ ਅਤੇ ਜਲੰਧਰ ਸ਼ਹਿਰ ਦਾ ਪਾਣੀ ਹੈ ਜਿਹੜਾ ਇੰਡਸਟਰੀ ਦਾ, ਕਾਰਪੋਰੇਸ਼ਨ ਦਾ, ਡੇਅਰੀ ਦਾ, ਉਹ ਸਾਰਾ ਬੁੱਢੇ ਨਾਲੇ ਦੇ ਵਿੱਚ, ਇੱਕ ਬੁੱਢੇ ਨਾਲੇ ਰਾਹੀਂ ਆਉਂਦਾ, ਇੱਕ ਭੱਟੀਆਂ ਵਾਲਾ ਟਰੀਟਮੈਂਟ ਆ ਪਰਲੇ ਪਾਸੇ, ਉਹ ਦੂਜੇ ਆਪਣੇ ਕਾਸਾਬਾਦ ਪਿੰਡ ਤੋਂ ਪੈਂਦਾ। ਦੋ ਨਹਿਰਾਂ ਹੀ ਪੈਂਦੀਆਂ ਧਰਤੀ ਹੇਠੋਂ ਪਾਣੀ ਕੱਢ ਕੇ। ਦੋ ਨਹਿਰਾਂ ਜਿਹੜੀਆਂ ਆਪਣੀਆਂ ਛੋਟੀਆਂ ਨਹਿਰਾਂ ਹੁੰਦੀਆਂ ਉਹਨਾਂ ਪਾਣੀ ਗੰਦਾ ਕਰਕੇ ਤੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ। ਉਹ ਜਦੋਂ ਆ ਕੇ ਬੰਦੀ ਹੁੰਦੀ ਆ ਹਰੀਕੇ ਦੇ ਇਕੱਠਾ ਹੋ ਜਾਂਦਾ। ਜੋ ਬੰਦੀ ਤੋਂ ਬਾਅਦ ਜਦੋਂ ਛੱਡਦੇ ਉਦੋਂ ਬਹੁਤ ਜੀਵ ਜੰਤੂ ਮਰਦੇ ਆ ਉਹਦੇ ਨਾਲ, ਕਿਉਂਕਿ ਆਕਸੀਜਨ ਘੱਟ ਜਾਂਦੀ ਹੈ ਤੇ ਕੈਮੀਕਲ ਜ਼ਹਿਰਾਂ ਤਾਂ ਹੁੰਦੀਆਂ ਹੀ ਆ। ਉਹ ਲੋਕ ਪੰਜਾਬ ਦੇ ਮਾਲਵੇ ਦੇ ਲੋਕ, 6 ਜ਼ਿਲ੍ਹੇ ਆਪਣੇ ਪੰਜਾਬ ਦੇ ਜਿਹੜਾ ਨਹਿਰੀ ਪਾਣੀ ਹੈ ਸਤਲੁਜ ਦਾ ਵਰਤਦੇ ਆ, ਜਿਹੜੇ ਇਹਦੇ ਦੋਵੇਂ ਪਾਸੇ ਹੈਗੇ ਆ। ਤੇ ਤਕਰੀਬਨ 7 ਤੋਂ 8 ਜ਼ਿਲ੍ਹੇ ਹੈਗੇ ਆ ਰਾਜਸਥਾਨ ਦੇ, ਜਿਹੜੇ ਲੋਕ ਰਾਜਸਥਾਨ ਦੇ ਟੋਟਲੀ ਇਸ ਪਾਣੀ ਦੀ ਵਰਤੋਂ ਕਰਦੇ ਆ। ਉਹ ਭਾਵੇਂ ਪਸ਼ੂਆਂ ਨੂੰ ਪਿਲਾਉਣਾ ਹੋਵੇ, ਭਾਵੇਂ ਜੀਵ ਜੰਤੂ ਨੇ ਪੀਣਾ ਹੋਵੇ ਤੇ ਭਾਵੇਂ ਮਨੁੱਖਾਂ ਨੇ ਪੀਣਾ ਹੋਵੇ, ਉਹ ਸਾਰਾ ਹੀ। ਹੁਣ ਉਹਦਾ ਕਾਰਨ ਕੀ ਹੈ ਵੀ ਅੱਗੇ ਆਪਾਂ ਮਾਲਵੇ ਦੀ ਕੈਂਸਰ ਦੀ ਬੈਲਟ ਕਹਿੰਦੇ ਸੀ ਮਾਲਵੇ ਨੂੰ, ਹੁਣ ਰਾਜਸਥਾਨ ਦੇ ਲੋਕ ਵੀ ਦਹਾਈਆਂ ਪਾ ਰਹੇ ਆ ਵੀ ਕੈਂਸਰ ਬਹੁਤ ਭਿਆਨਕ ਰੂਪ ਦੇ, ਮਤਲਬ ਗੰਗਾਨਗਰ ਤੇ ਆਸ-ਪਾਸ ਬਹੁਤ ਜ਼ਿਆਦਾ ਹੋ ਗਿਆ। ਇਸ ਦੇ ਨਾਲ ਇਕੱਲਾ ਕੈਂਸਰ ਹੀ ਨਹੀਂ, ਪੇਟ ਦੀਆਂ ਬਿਮਾਰੀਆਂ, ਹੋਰ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਜਦੋਂ ਅਸੀਂ ਜ਼ਹਿਰਾ ਪੀਂਦੇ ਹਾਂ। ਅਸੀਂ ਨਿੱਤ ਪੜ੍ਹਦੇ ਸੀਗੇ ਤੇ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਲਿਹਾਰੀ ਕੁਦਰਤ ਵਸਿਆ। ਪਰ ਜਿਹੜੇ ਪਿਛਲੇ 30-35 ਸਾਲਾਂ ਦੌਰਾਨ ਅਸੀਂ ਇਸ ਕੁਦਰਤ ਨਾਲ ਖਿਲਵਾੜ ਕੀਤਾ। ਕਿਸੇ ਨੇ ਵੀ ਇਸ ਕੁਦਰਤ ਨੂੰ ਨਹੀਂ ਬਖਸ਼ਿਆ, ਨਾ ਸਰਕਾਰਾਂ ਨੇ ਬਖਸ਼ਿਆ, ਨਾ ਇੰਡਸਟਰੀ ਨੇ ਬਖਸ਼ਿਆ ਤੇ ਨਾ ਅਸੀਂ ਕਿਸਾਨ ਭਾਈਚਾਰੇ ਨੂੰ ਨਹੀਂ ਬਖਸ਼ਿਆ। ਅਸੀਂ ਲੋੜੋਂ ਵੱਧ ਜ਼ਹਿਰਾਂ ਦੀ ਵਰਤੋਂ ਕਰਕੇ ਧਰਤੀ ਹੇਠੋਂ ਪਾਣੀ ਕੱਢ ਕੇ ਉਹ ਪਾਣੀ ਨੂੰ ਵੀ ਅਸੀਂ ਆਪਣਾ ਡੂੰਘਾ ਤੇ ਜ਼ਹਿਰੀਲਾ ਕਰ ਲਿਆ। ਤੇ ਜਿਹੜੇ ਸਾਡੇ ਕੋਲੇ ਕੁਦਰਤੀ ਸਰੋਤ ਬਚੇ ਆ ਉਹ ਸਾਡੇ ਕੋਲੇ ਦਰਿਆ ਨੇ ਪੰਜਾਬ ਦੀ ਧਰਤੀ ਕੋਲੇ, ਤੇ ਉਹ ਜ਼ਹਿਰੀ ਹੋ ਗਿਆ। ਉਹਦੇ ਵਿਰੁੱਧ ਅਸੀਂ ਕਦੇ ਲਾਮਬੰਦੀ ਕੀਤੀ ਨਹੀਂ ਵੀ ਇਹ ਜ਼ਹਿਰਾਂ ਕਿਉਂ ਸਿੱਟਣ। ਇੱਕ ਥੋੜ੍ਹਾ ਜਿਹਾ ਪੈਸੇ ਕਮਾਉਣ ਦੀ ਖਾਤਰ ਤੇ ਉਹ ਲੱਖਾਂ ਲੋਕਾਂ ਨੂੰ, ਕਰੋੜਾਂ ਲੋਕਾਂ ਨੂੰ
ਉਹ ਤਬਾਹੀ ਦੇ ਕੰਢੇ ਤੇ ਅਨੇਕਾਂ ਬਿਮਾਰੀਆਂ ਜਿਨ੍ਹਾਂ ਨੇ ਪੈਦਾ ਕਰਤੀਆਂ ਗੰਦੇ ਵਾਤਾਵਰਣ ਕਰਕੇ, ਉਸ ਪਾਸੇ ਅਸੀਂ ਕਦੇ ਵੀ ਲਾਮਬੰਦੀ ਨਹੀਂ ਕੀਤੀ। ਚੰਦਬਾ ਜੀ ਗੱਲ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੈ, ਸਰਕਾਰਾਂ ਵੱਲੋਂ ਵਿਭਾਗ ਸਥਾਪਿਤ ਕੀਤੇ ਗਏ ਆ, ਮੋਟੀਆਂ ਤਨਖਾਹਾਂ ਉਹਨਾਂ ਅਫਸਰਾਂ ਨੂੰ ਸਾਡੇ ਜਿਹੜੇ ਟੈਕਸ ਦਾ ਪੈਸਾ ਉਹਦੇ ਵਿੱਚੋਂ ਸਰਕਾਰ ਮੁਲਾਜ਼ਮਾਂ ਨੂੰ ਦੇ ਰਹੀ ਆ, ਅਫਸਰਾਂ ਨੂੰ ਦੇ ਰਹੀ ਆ, ਤੇ ਵੱਡੇ ਵੱਡੇ ਜਿਹੜੇ ਇਹਨਾਂ ਵੱਲੋਂ ਵਾਅਦੇ ਵੀ ਜਿਹੜੇ ਆ ਜਦੋਂ ਇਲੈਕਸ਼ਨ ਹੁੰਦੇ ਆ ਹੁਣ 21-22 ਦੇ ਇਲੈਕਸ਼ਨ ਦੇ ਵਿੱਚ ਆ ਕੇ ਇਹਨਾਂ ਨੇ ਵੱਡੇ ਵੱਡੇ ਵਾਅਦੇ ਕਰਨੇ ਸੀ, ਆਹ ਕਰ ਦੇਂਗੇ ਉਹ ਕਰ ਦੇਂਗੇ। ਫਿਰ ਇਹ ਜਿਹੜੇ ਵਿਭਾਗ ਹੈ ਇਹ ਕੀ ਕੰਮ ਕਰਦੇ ਪਏ? ਦੇਖੋ ਜਿਹੜਾ ਮਤਲਬ ਪੰਜਾਬ ਦਾ ਜਾਂ ਭਾਰਤ ਦੀ ਰਾਜਨੀਤੀ ਦੀ ਗੱਲ ਕਰੋਗੇ ਜਾਂ ਸਰਕਾਰੀ ਅਦਾਰਿਆਂ ਦੀ ਗੱਲ ਹੋਗੇ, ਜਿਹੜੇ ਅਦਾਰੇ ਆ ਉਹ ਸਿਆਸੀ ਬੰਦਿਆਂ ਦੀਆਂ ਹੁਣ ਸ਼ਬਦਾਂ ਦੀ ਕਦੀ ਖਿੱਲਾ ਬਣ ਚੁੱਕੀਆਂ। ਜਿਵੇਂ ਸਿਆਸੀ ਬੰਦੇ ਕਹਿੰਦੇ ਆ ਅਫਸਰਸ਼ਾਹੀ ਉਵੇਂ ਕਰਦੀ ਆ। ਕਦੇ ਵੀ ਅਫਸਰਸ਼ਾਹੀ ਨੇ ਆਪਦੀ ਕਲਮ ਨਾਲ ਆਪਦੀ ਤਾਕਤ ਨਾਲ ਕੋਈ ਫੈਸਲਾ ਨਹੀਂ ਕੀਤਾ। ਹੁਣ ਭਾਵੇਂ ਸੱਤਾਧਾਰੀ ਧਿਰ ਦੇ ਦੇਖ ਲਓ, ਕੋਈ ਵੀ ਮਤਲਬ ਨਿੱਕੇ ਮੋਟੇ ਕੰਮ ਵੀ ਹੁਣ ਉਹ ਹਲਕਾ ਇੰਚਾਰਜ ਦੇ ਹੋਣਗੇ ਜਿਹਦੀ ਸਰਕਾਰ ਆ। ਤੇ ਜੇ ਇਸੇ ਤਰ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਜਾਂ ਕੋਈ ਹੋਰ ਏਜੰਸੀਆਂ ਜਿਨ੍ਹਾਂ ਨੇ ਉੱਥੇ ਕੰਮ ਕਰਨਾ ਹੈ, ਤੇ ਜਿਹੜੀ ਇੰਡਸਟਰੀ ਆ ਉਹ ਲੀਡਰਾਂ ਦੀ ਜਾਂ ਉਹਨਾਂ ਦੇ ਚਹੇਤਿਆਂ ਦੀ ਆ, ਜਿਹੜੇ ਉਹਨਾਂ ਨੂੰ ਕਰੋੜਾਂ ਰੁਪਏ ਫੰਡਿੰਗ ਕਰਦੇ ਆ। ਤੇ ਜਦੋਂ ਤੁਸੀਂ ਉਹਨਾਂ ਨੂੰ ਦਿਖਾਓਗੇ ਉਹ ਬੇਵਸੀ ਹੋ ਜਾਂਦੀ ਆ, ਉਹਨਾਂ ਨੂੰ ਧਮਕੀਆਂ ਮਿਲਦੀਆਂ। ਜੇ ਕੋਈ ਅਫਸਰ ਕੰਮ ਕਰਨਾ ਵੀ ਚਾਹਵੇ, ਭਾਈ ਵੀ ਤੂੰ ਇੱਥੇ ਰਹਿਣਾ ਚਾਹਣਾ ਕਿ ਸਿੱਟ ਕੇ ਦੂਜੇ ਗੁਰਦਾਸਪੁਰ ਜਾ ਕੇ, ਜੇ ਕੋਈ ਗੁਰਦਾਸਪੁਰ ਹੁੰਦਾ ਸਿੱਟ ਕੇ ਤੈਨੂੰ ਬਠਿੰਡੇ ਮਾਨਸਾ ਜਾ ਕੇ, ਉਹ ਫਿਰ ਕਹਿੰਦੇ ਵੀ ਆਪਦੇ ਬੱਚੇ ਪਾਲੋ, ਤਨਖਾਹ ਲਓ, ਅਸੀਂ ਕੀ ਕਰਨਾ। ਅਸਲ ਸਾਰਾ ਨਾਲ ਬੇੜਾ ਰਾਜਨੀਤੀ ਨੇ ਬਿਠਾਉਣ ਵਾਲੇ ਅਸੀਂ ਲੋਕ ਆ। ਅਸੀਂ ਕਦੇ ਵੀ ਆਪਦੀ ਧਰਤੀ ਨੂੰ ਬਚਾਉਣ ਦੀ ਗੱਲ ਨਹੀਂ ਕੀਤੀ, ਸਿਹਤ ਦੀ ਗੱਲ ਨਹੀਂ ਕੀਤੀ, ਸਿੱਖਿਆ ਦੀ ਗੱਲ ਨਹੀਂ ਕੀਤੀ, ਅਸੀਂ ਕਦੇ ਨਹੀਂ ਕੀਤੀ। ਅਸੀਂ ਗੱਲ ਕੀਤੀ ਆ ਸਰਪੰਚੀ ਦੀ, ਮੈਂਬਰੀ ਦੀ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਐਮਸੀ ਦੀ, ਜਾਂ ਕੋਈ ਆਪਣੇ ਨਿੱਜੀ ਚੌਧਰਾਂ ਦੀ। ਤੇ ਅਸੀਂ ਅੱਜ ਹਰ ਦਵਾਈ ਪਾਉਣੇ ਆ ਵੀ ਆਕਸੀਜਨ ਦਾ ਮਤਲਬ ਐਡਾ ਵੱਡਾ ਸੰਕਟ ਆ ਗਿਆ। ਉਹ ਯਾਰ ਅਸੀਂ ਕਿਸਾਨਾਂ ਨੇ ਖੇਤਾਂ 'ਚ ਦਰਖਤ ਹੀ ਨਹੀਂ ਛੱਡੇ, ਵੱਡੇ ਘੇਰੇ ਬਣਾ ਕੇ ਵਿਕਾਸ ਦੇ ਨਾਂ ਤੇ ਅਸੀਂ 10-10 ਏਕੜ ਦਾ 20-20 ਏਕੜ ਦਾ, ਤੇ ਅਸੀਂ ਰੁੱਖ ਨਾ ਮੋਟਰ ਦੇ ਦਾਲੇ ਛੱਡੇ ਤੇ ਨਾ ਖੇਤਾਂ 'ਚ ਛੱਡੇ ਆ। ਰਹਿੰਦੀ ਖੁੰਦੀ ਕਸਰ ਸਰਕਾਰਾਂ ਨੇ ਕੱਢਤੀ ਆ ਖੌਫਤੀ ਵਿਕਾਸ ਦੇ ਨਾਂ ਤੇ। ਜਿਹੜੇ ਨਹਿਰਾਂ ਦੇ ਕੰਢਿਆਂ ਤੇ ਦਰਖਤ ਸੀਗੇ, ਕੱਸੀਆਂ ਸੂਇਆਂ ਤੇ ਸੀ, ਸੜਕਾਂ ਤੇ ਸੀ, ਉਹ ਸੜਕਾਂ ਦੇ ਡਿਵੈਲਪਮੈਂਟ ਦੇ ਪੁਰਾਣੇ ਰੁੱਖ ਪੱਟੇ ਜਾ ਰਹੇ ਆ, ਨਵੇਂ ਉੱਥੇ ਹੋ ਨਹੀਂ ਰਹੇ। ਤੇ ਮਤਲਬ ਅਸੀਂ ਸਾਰੇ ਪਾਸਿਓਂ ਪੰਜਾਬ ਦੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਸੀ ਇਹਨੂੰ ਬਰਬਾਦ ਕਰਤਾ। ਇਹਦੇ ਵਿੱਚ ਹੁਣ ਸਭ ਤੋਂ ਵੱਡਾ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਆ। ਇੰਡਸਟਰੀ ਦੇ ਵਿੱਚ ਜਦੋਂ ਆਪਾਂ ਜਾਂਦੇ ਆ, ਜਦੋਂ ਵੀ ਕੋਈ ਵੀ ਇੰਡਸਟਰੀ ਲਗਾਈ ਜਾਂਦੀ ਆ, ਇੰਡਸਟਰੀ ਨੂੰ ਇੱਕ ਬਕਾਇਦਾ ਸਰਟੀਫਿਕੇਟ NOC ਇਸ਼ੂ ਹੁੰਦਾ ਵਿਭਾਗ ਤੋਂ ਕਿ ਉਹਦੀ ਸਾਰੇ ਚੈੱਕ ਕੀਤਾ ਜਾਂਦਾ ਵੀ ਉਹਨਾਂ ਵੱਲੋਂ ਜਿਹੜੀ ਵੇਸਟੇਜ ਆ ਉਹ ਕਿੱਥੇ ਸਿੱਟੀ ਜਾਊਗੀ, ਵੇਸਟੇਜ ਦਾ ਟ੍ਰੀਟਮੈਂਟ ਕਿਵੇਂ ਕੀਤਾ ਜਾਊਗਾ। ਫਿਰ ਇਹ ਜਿਹੜੇ ਸਰਕਾਰੀ ਸਰਟੀਫਿਕੇਟ ਆ, ਸਰਕਾਰੀ ਦਸਤਾਵੇਜ਼ ਆ, ਉਹਨਾਂ ਨੂੰ ਉਹ ਕਿਵੇਂ ਮਿਲ ਜਾਂਦੇ ਆ? ਮੈਂ ਉਹੀ ਬੇਨਤੀ ਕੀਤੀ ਹੈ ਨਾ ਜੀ, ਵੀ ਜਿਹੜਾ ਕੋਈ ਵੀ ਸਿਸਟਮ ਆ ਉਹਨੂੰ ਰਾਜਨੀਤਿਕ ਲੋਕ ਚਲਾਉਂਦੇ ਆ। ਅਫਸਰ ਆਪਦੀ ਮਜਬੂਰੀ ਜਦੋਂ ਇਕੱਲਿਆਂ ਨੂੰ ਮਿਲੋਗੇ, ਪਰ ਉਹ ਕਿਉਂਕਿ ਕਾਰਨ ਕੀ ਆ ਵੀ ਜੇ ਅਫਸਰ ਇਮਾਨਦਾਰ ਹੋਣ, ਯੁਰਤ ਨਾਲ ਕੰਮ ਕਰਨ ਤੇ ਕਰ ਸਕਦੇ ਆ, ਪਰ ਉਹਨਾਂ ਦੀਆਂ ਵੀ ਮਜਬੂਰੀਆਂ ਜਾਂ ਮਤਲਬ ਉਹਨਾਂ ਦੀ ਵੀ ਰਿਸ਼ਵਤਖੋਰੀ ਉਹਦੇ ਪਿੱਛੇ ਝਲਕਦੀ ਆ। ਅਫਸਰ ਦਾ ਜਿਹੜਾ ਰੈਂਕ ਆ, ਸਿਆਸੀ ਬੰਦਾ ਉਹ ਨਹੀਂ ਖੋਲ ਸਕਦਾ। ਜੇ ਕੋਈ ਯੁਰਤ ਕਰੇ ਉਹਨੂੰ ਵੱਧ ਤੋਂ ਵੱਧ ਬਦਲੀ ਕਰ ਸਕਦਾ, ਉਹਦਾ ਰੈਂਕ ਵੀ ਹੋ ਰਹੇਗਾ, ਤਨਖਾਹ ਵੀ ਹੋ ਰਹੇਗੀ। ਪਰ ਰੌਲਾ ਇਸ ਚੀਜ਼ ਦਾ ਵੀ ਸਾਰੇ ਲੋਕਾਂ ਨੇ ਰਲ ਕੇ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਤੇ ਅੱਜ ਪੰਜਾਬ ਦੇ ਵਿੱਚ ਹਸਪਤਾਲ ਹਰ ਬਿਮਾਰੀ ਨਾਲ ਭਰੇ ਪਏ ਆ, ਤੇ ਸਰਕਾਰਾਂ ਵੱਲੋਂ ਐਲਾਨ ਹੁੰਦਾ ਜੀ ਸੰਗਰੂਰ ਕੈਂਸਰ ਹਸਪਤਾਲ ਬਣਾ ਦਿਓ, ਬਠਿੰਡੇ ਏਮਜ ਬਣਾ ਦਿਓ, ਫਰੀਦਕੋਟ ਐਂ ਕਰ ਦਿਓ। ਹਸਪਤਾਲ ਬਣਾਉਣ ਦੀ ਲੋੜ ਕਿਉਂ ਪੈ ਰਹੀ ਆ? ਪਹਿਲਾਂ ਤਾਂ ਤੁਸੀਂ ਲੋਕਾਂ ਨੂੰ ਬਿਮਾਰ ਕਰਨ ਵਾਸਤੇ ਜ਼ਹਿਰਾਂ ਦਿਓ, ਫਿਰ ਹਸਪਤਾਲ ਖੋਲ੍ਹੋ। ਤੇ ਇਹ ਚੀਜ਼ਾਂ ਨਹੀਂ ਠੀਕ। ਸਾਨੂੰ ਮਤਲਬ ਜਿੱਥੋਂ ਇਹ ਬਿਮਾਰੀਆਂ ਪੈਦਾ ਹੁੰਦੀਆਂ, ਕਹਿੰਦੇ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਜਿਹੜੀ ਪਾਣੀ ਸਾਡਾ ਜ਼ਹਿਰੀਲਾ ਕੈਮੀਕਲ ਆ, ਚਲੋ ਉਹਦੇ ਵਿੱਚ ਜਿਹੜੀ ਤੁਸੀਂ ਸੀਵਰੇਜ ਦਾ ਪਾਣੀ ਆ, ਡੇਅਰੀਆਂ ਦਾ, ਉਹ ਕਿਤੇ ਨਾ ਕਿਤੇ ਜਾ ਕੇ ਕੁਛ ਹੱਦ ਤੱਕ ਜਦੋਂ ਪਾਣੀ ਵੱਧ ਰਲੇਗਾ ਉਹ ਠੀਕ ਹੋਣ ਦੇ ਚਾਂਸ ਹੈਗੇ ਆ। ਪਰ ਜਦੋਂ ਕੈਮੀਕਲ ਉਹਦੇ ਵਿੱਚ ਰਲ ਗਏ, ਉਹ ਭਾਵੇਂ ਜੈਪੁਰ ਜਾ ਵੜੇ, ਉਦੋਂ ਗਾਂ ਜਿੱਥੇ ਵੀ ਗੰਗਾ ਨਗਰ ਚਲਾ ਜਾਵੇ, ਕਿਤੇ ਵੀ ਚਲਾ ਜਾਵੇ, ਉਹ ਕੈਮੀਕਲ ਦਾ ਆਪਾਂ ਕੱਢ ਹੀ ਨਹੀਂ ਸਕਦੇ। ਠੀਕ ਹੈ ਨਾ ਜੀ। ਉਹ ਕੈਮੀਕਲ ਸਾਡੀ ਮਤਲਬ ਨਸਲਕੁਸ਼ੀ ਕਰ ਰਿਹਾ ਆਉਣ ਵਾਲੀ ਪੀੜ੍ਹੀ ਦੀ। ਦਿਨੋਂ ਦਿਨ ਸਾਡੇ ਹਰ ਬੱਚਿਆਂ ਜਿਹੜੇ ਹੁਣ ਬੁੱਢੇ ਨਾਲੇ 'ਤੇ ਗੱਲ ਕਰ ਲਈਏ, ਬੁੱਢੇ ਨਾਲੇ 'ਤੇ ਪਿੰਡ ਪੈਂਦੇ ਆ ਕਈ, ਉਹਨਾਂ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਘੱਟ, ਉਹਨਾਂ ਦੇ ਚਮੜੀ ਦੇ ਰੋਗ ਵੀ ਆ। ਉਹਨਾਂ ਦੇ ਛੋਟੇ ਪ੍ਰਾਇਮਰੀ ਸਕੂਲ 'ਚ ਪੜ੍ਹ ਰਹੇ ਬੱਚੇ, ਜਿਹੜੇ ਮੰਨ ਲਓ ਪ੍ਰਾਇਮਰੀ ਸਕੂਲ ਵਾਲੇ ਕਿੰਨਾ ਵੱਧ ਤੋਂ 7-8 ਸਾਲ ਦਾ ਬੱਚਾ ਹੋਏਗਾ, ਉਹਨਾਂ ਦੇ ਦੰਦ ਬਿਲਕੁਲ ਘੁਣਾ, ਜਿਵੇਂ ਆਪਣਾ ਲੱਕੜ ਨੂੰ ਖਾ ਜਾਂਦਾ ਇਸ ਤਰ੍ਹਾਂ ਦੰਦ ਖਾਦੇ ਹੋਏ ਆ। ਉਹਦੇ ਕਾਰਨ ਕੀ ਆ ਵੀ ਆਪਣੇ ਜਿਹੜੇ ਮਤਲਬ ਆਪਾਂ ਦਰਿਆ ਤੋਂ ਦੂਰ ਬੈਠੇ ਆ ਲੋਕ, ਠੀਕ ਆ ਬਿਮਾਰੀਆਂ ਤਾਂ ਹੋਣਗੀਆਂ, ਪਰ ਉਹ ਹਾਲਾਤ ਨਹੀਂ ਜਿਹੜੇ ਉਹ ਬੁੱਢੇ ਨਾਲੇ ਤੇ ਲੋਕ ਵਸੇ ਆ। ਚੰਦਬਾ ਜੀ ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਵੀ ਜਦੋਂ ਇਹ ਪਾਣੀ ਨਹਿਰਾਂ ਰਾਹੀਂ ਇੱਧਰ ਆਉਂਦਾ, ਤਾਂ ਜਿਹੜੇ ਪੰਜਾਬ ਦੇ ਲੋਕ ਹੈ, ਜਿੱਥੋਂ ਤੱਕ ਵੀ ਜਿਹੜਾ ਇਹਦਾ ਵਾਟਰ ਵਰਕਸ ਦਾ ਪਾਣੀ ਜਾਂਦਾ, ਤਾਂ ਇਹੀ ਪਾਣੀ ਸਾਡੇ ਘਰਾਂ ਤੱਕ ਪਹੁੰਚਦਾ। ਤੇ ਪੰਜਾਬ ਦੇ ਲੋਕ ਜਿਸ ਤਰੀਕੇ ਦੀ ਇਹ ਲਹਿਰ ਬਣਨੀ ਚਾਹੀਦੀ ਸੀ, ਤੁਸੀਂ ਉਹ ਪੋਸਟ ਪਾਈ ਹੈ, ਉਸ ਪੋਸਟ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਹਜੇ ਵੀ ਵੇਸਲੇ ਸੁੱਤੇ ਪਏ ਆ? ਨਹੀਂ, ਲੋਕ ਭਾਲਦੇ ਆ ਵੀ ਸਾਡਾ ਮਤਲਬ ਜਿਹੜੇ ਤੁਰੇ ਫਿਰਦੇ ਜਾਂ ਤਾਂ ਇਹਨਾਂ ਦਾ ਫਾਇਦਾ ਹੋਊਗਾ, ਤੇ ਜਾਂ ਉਹ ਮਚਲੇ ਆ ਸਿਰਫ ਆਪਦੇ ਘਰ ਵਾਸਤੇ ਤੱਕ ਸੀਮਤ ਆ।
ਘਰ ਤੱਕ ਜੇ ਸੀਮਿਤ ਹੁੰਦੇ ਤੇ ਉਹਨਾਂ ਨੂੰ ਬੋਲਣਾ ਚਾਹੀਦਾ। ਪਰ ਮੈਂ ਇਹ ਵੀ ਕਹੂੰਗਾ ਆਪਦੇ ਬੱਚਿਆਂ ਦੇ ਵੀ ਉਹ ਵਫਾਦਾਰ ਨਹੀਂਗੇ, ਕਿਉਂਕਿ ਆਪਾਂ ਜਿਹੜਾ ਧਨ ਦੌਲਤ ਜਾਂ ਅੱਜ ਜ਼ਮੀਨ ਖੇਤੀ ਕਰ ਰਹੇ ਆ ਜਾਂ ਕੋਈ ਨੌਕਰੀ ਕਰ ਰਿਹਾ, ਉਹ ਕੋਠੀ ਪਾ ਰਿਹਾ, ਕਾਰ ਵੱਡੀ ਲੈ ਰਿਹਾ, ਉਹ ਕਿਹਦੇ ਵਾਸਤੇ? ਆਪਦੀ ਪੀੜ੍ਹੀ ਵਾਸਤੇ, ਵੀ ਮੇਰੀ ਬੱਚਿਆਂ ਕੋਲੇ ਇੰਨੀ ਜਾਇਦਾਦ ਹੋਵੇ, ਐਡੀ ਵੱਡੀ ਕੋਠੀ ਹੋਵੇ। ਪਰ ਜੇ ਤੁਹਾਡੇ ਬੱਚੇ ਅਪਾਹਜ ਪੈਦਾ ਹੋਣਗੇ, ਬਿਮਾਰ ਪੈਦਾ ਹੋਣਗੇ, ਧਨ ਦੌਲਤ ਕੀ ਕਰੂਗਾ? ਹੁਣ ਆ ਕਰੋਨਾ ਦੇ ਸਮੇਂ ਦੌਰਾਨ ਜਦੋਂ ਆਕਸੀਜਨ ਨਹੀਂ ਮਿਲੀ ਤੇ ਲੋਕ ਪੈਸੇ ਚੱਕ ਕੇ ਤੁਰੇ ਫਿਰੇ, ਤੇ ਜਦੋਂ ਪੈਸੇ ਨੂੰ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਕੋਲੇ ਉਹ ਸਾਧਨ ਹੀ ਮੁਹੱਈਆ ਨਾ ਹੋਏ? ਤੇ ਇਸ ਕਰਕੇ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ। ਲੋਕ ਆ ਜਿਹੜੇ ਮਤਲਬ ਗੰਭੀਰਤਾ ਨਾਲ ਨਹੀਂ ਲੈ ਰਹੇ, ਪਤਾ ਨਹੀਂ ਕਾਰਨ ਕੀ ਆ। ਉਹਨਾਂ ਪਿੰਡਾਂ 'ਤੇ ਜਿਹੜੇ ਵਸੇ ਹੋਏ ਲੋਕ ਆ ਉਹ ਤਾਂ ਰਹਿਣ ਦੇ ਆਦੀ ਹੋ ਗਏ, ਉਹ ਵੀ ਮਤਲਬ ਜਦੋਂ ਵੋਟਾਂ ਆਉਂਦੀਆਂ ਉਦੋਂ ਕਦੇ ਨਹੀਂ ਕਿਹਾ ਵੀ ਸਾਡੇ ਆ ਗੰਦ ਪਰੋਸਿਆ ਜਾ ਰਿਹਾ। ਵੱਡੀ ਤਰਾਸ਼ਦੀ ਇਹ ਆ ਵੀ ਆਪਣਾ ਪੰਜਾਂ ਦਰਿਆਵਾਂ ਦੀ ਧਰਤੀ ਆਪਾਂ ਗੱਲ ਕਰਦੇ, ਪੰਜਾਬ ਅੰਮ੍ਰਿਤ ਵਰਗੇ ਪਾਣੀ ਸੀਗੇ, ਤੇ ਜਦੋਂ ਅਸੀਂ ਅੱਜ ਤੋਂ 30-35 ਸਾਲ ਪਹਿਲਾਂ ਅਸੀਂ ਨਰਮਾ ਬੀਜਿਆ ਹੁੰਦਾ ਸੀ, ਸਾਡੇ ਖੇਤ ਕੋਲ ਦੀ ਕੱਸੀ ਜਾਂਦੀ ਸੀ, ਉਹਦੇ ਵਿੱਚੋਂ ਖਾਲਾ ਨਿਕਲਦਾ ਖੇਤ ਦੇ ਨਾਲ ਦੀ ਲੰਘਦਾ ਸੀ। ਅਸੀਂ ਘਰੋਂ ਕਦੇ ਪਾਣੀ ਲੈ ਗਏ ਸੀ, ਬੁੱਕ ਭਰ ਕੇ ਐਂ ਕੱਪੜਾ ਸਾਫਾ ਮੂੰਹ ਅੱਗੇ ਕਰਕੇ ਬੁੱਕ ਭਰ ਕੇ ਪਾਣੀ ਖੇਤ ਤੋਂ ਹੀ ਖਾਲੇ 'ਚੋਂ ਪੀ ਲੈਂਦੇ ਸੀਗੇ। ਤੇ ਅੱਜ ਜਿਹੜਾ ਪਾਣੀ ਆ ਪੰਜਾਬ ਦਾ, ਦਰਿਆਵਾਂ ਦਾ, ਉਹ ਜਦੋਂ ਦੇਖ ਕੇ ਪੀਣ ਦੀ ਕੀ ਗੱਲ, ਉਹ 'ਤੇ ਹੱਥ ਪਾਉਣ ਦੀ ਵੀ ਨਹੀਂ ਜ਼ਰੂਰਤ ਹੁੰਦੀ। ਦੂਸਰੀ ਸਾਡਿਆਂ 'ਤੇ ਬਦਕਿਸਮਤੀ ਇਹ ਆ ਵੀ ਦਰਿਆ ਦੇ ਕੰਢੇ 'ਤੇ ਬੈਠੇ, ਮੈਂ ਖਾਲੇ ਦੀ ਗੱਲ ਕਰ ਰਿਹਾ, ਦਰਿਆ ਦੇ ਕੰਢੇ 'ਤੇ ਸਤਲੁਜ 'ਤੇ ਬੈਠੇ ਉਹ ਪਿੰਡ, ਉਹਨਾਂ 350 ਫੁੱਟ ਤੋਂ ਡੂੰਘਾ ਪਾਣੀ ਲੈ ਰਹੇ ਆ। ਜਦੋਂ ਉੱਪਰਲਾ ਪਾਣੀ ਉਹ ਲੈਣਗੇ, ਜਿਹੜਾ ਕੋਈ ਉੱਪਰ ਪਹਿਲੀ ਮਤਲਬ ਤਹਿ ਤੋਂ ਲੈਣਗੇ, ਉਹਦੇ ਵਿੱਚੋਂ ਸਮੈਲ ਆਉਂਦੀ ਹੈ, ਪਾਣੀ 'ਚੋਂ ਝੱਗ ਆਉਂਦੀ ਆ, ਕਾਲੇ ਰੰਗ ਦਾ ਪਾਣੀ ਆਉਂਦਾ। ਤੇ ਇਹ ਦੱਸੋ ਉਹਨਾਂ ਪਿੰਡਾਂ ਨੂੰ ਇਸ ਵਿਕਾਸ ਨੇ ਇੱਕ ਸਰਾਫ ਹੀ ਲੱਗਾ ਹੋਇਆ ਨਾ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਖੋਲਿਆ। ਤੇ ਕਦੇ ਵੀ ਉੱਥੋਂ ਦੇ ਰਾਜਨੀਤਿਕ ਲੋਕਾਂ ਬਿਲਕੁਲ ਵੋਟਾਂ ਲੈਣ ਆਉਂਦੇ ਆ, 2 ਦਿਨ ਉਹਨਾਂ ਨੂੰ ਕਰਦੇ ਬਸ ਐਂ ਕਰ ਦੇਂਗੇ, ਲੋਕ ਖੁਸ਼ ਹੋ ਜਾਂਦੇ ਆ। ਤੇ ਜ਼ਹਿਰ ਪਿਛਲੇ 30-35 ਸਾਲ ਤੋਂ ਲਗਾਤਾਰ ਪਰੋਸੀ ਜਿਹੜੀ ਵਾਧੀ ਇੱਥੇ ਭਿਆਨਕ ਜਿਹੜਾ ਇਸ ਕੰਢੇ 'ਤੇ ਆ ਖੜੇ ਆਪਾਂ। ਦੂਜੇ ਪਾਸੇ ਆਪਾਂ ਜਦੋਂ ਗੱਲ ਕਰਦੇ ਧਰਤੀ ਵਾਲਾ ਜਿਹੜਾ ਪਾਣੀ ਆ, ਧਰਤੀ ਹੇਠਲਾ ਪਾਣੀ, ਉਹ ਵੀ ਪਰਤ ਦਰ ਪਰ ਥੱਲੇ ਜਾਈ ਜਾਂਦਾ। ਪਹਿਲਾਂ ਆਪਾਂ ਮੈਨੂੰ ਲੱਗਦਾ ਵੀ 20-30 ਫੁੱਟ ਤੇ ਪਾਣੀ ਕੱਢਦੇ ਸੀਗੇ, ਮੁੜ ਕੇ ਜਿਹੜਾ ਹੁਣ ਤਾਂ ਜਿਹੜਾ ਤੀਜੇ ਲੈਵਲ ਤੇ ਆਪਾਂ ਪਹੁੰਚ ਚੁੱਕੇ, ਜਿਹੜਾ ਡੇਂਜਰਸ ਲੈਵਲ ਜਿਹਨੂੰ ਕਿਹਾ ਜਾਂਦਾ। ਤਾਂ ਫਿਰ ਪੰਜਾਬ ਦਾ ਭਵਿੱਖ ਕੀ ਲੱਗਦਾ ਹੈ? ਮਤਲਬ ਸੋਚ ਕੇ, ਤੁਹਾਡੀਆਂ ਗੱਲਾਂ ਸੁਣ ਕੇ ਮਨ ਦੇ ਵਿੱਚ ਆਪਣੇ ਬੱਚਿਆਂ ਪ੍ਰਤੀ, ਆਪਣੇ ਪਰਿਵਾਰ ਪ੍ਰਤੀ ਇੱਕ ਚੰਚਨਾਹਟ ਜੀ, ਉਹਨਾਂ ਦੇ ਭਵਿੱਖ ਪ੍ਰਤੀ ਇੱਕ ਮਤਲਬ ਡਰ ਪੈਦਾ ਹੋ ਰਿਹਾ ਵੀ ਉਹ ਬੱਚੇ ਆਪਣਾ ਜ਼ਿੰਦਗੀ ਦਾ ਜਿਹੜਾ ਬਸਰ ਆ ਉਹ ਕਿਵੇਂ ਕਰਨਗੇ ਅਗਰ ਜੇ ਪਾਣੀ ਨਾ ਰਿਹਾ, ਜੇ ਦਰਿਆ ਵੀ ਅਸੀਂ ਗੰਧਲੇ ਕਰਤੇ, ਥਰੜਾ ਪਾਣੀ ਅਸੀਂ ਕੱਢ ਕੇ ਨਿਚੋੜ ਲਿਆ, ਤਾਂ ਫਿਰ ਜ਼ਿੰਦਗੀ ਦਾ ਜਿਹੜਾ ਆਉਣ ਵਾਲਾ ਸਬੱਬ ਉਹ ਕਿਵੇਂ ਰਹੂਗਾ? ਦੇਖੋ ਜੀ, ਜਿਹੜਾ ਮਨੁੱਖ ਆ ਉਹ ਪਦਾਰਥਵਾਦੀ ਹੋ ਗਿਆ, ਲੋੜੋਂ ਵੱਧ। ਉਹਦੇ 'ਚ ਕੀ ਆ ਵੀ ਅਸੀਂ ਜਿਹੜੇ ਰੁੱਖਾਂ ਦੀ ਗੱਲ ਕੀਤੀ, ਉਹਨਾਂ 'ਚ ਮੈਂ ਵੀ ਸ਼ਾਮਲ ਸੀ। ਜਦੋਂ ਵੱਡੇ ਘੇਰੇ ਬਣਾਏ ਨਰਮੇ ਤੋਂ ਸਾਡੇ ਝੋਨੇ ਵਾਲੇ ਪਾਸੇ ਆਏ, ਅਸੀਂ ਵੀ ਖੇਤਾਂ 'ਚ ਦਰਖਤ ਨਹੀਂ ਛੱਡੇ। ਚਲੋ ਹੁਣ ਜੋ ਸੰਗਤ ਚੰਗੇ ਲੋਕਾਂ ਦੀ ਮਿਲ ਗਈ, ਤੇ ਹੁਣ ਕੋਸ਼ਿਸ਼ ਕੀਤੀ ਆ ਵੀ ਆਪਾਂ ਰੁੱਖ ਲਾਈਏ, ਹੈ ਨਾ। ਤੇ ਮਤਲਬ ਜਿਹੜੇ ਪ੍ਰਮਾਤਮਾ ਨੇ ਜਿਨ੍ਹਾਂ 'ਤੇ ਕਿਰਪਾ, 50-50 ਕਿੱਲੇ ਵਾਲੇ ਖੇਤਾਂ 'ਚ, ਉਹਨਾਂ ਦੀ ਵੀ ਦਰਖਤ ਕੋਈ ਨਹੀਂਗਾ, ਠੀਕ ਹੈ ਨਾ। ਤੇ ਜਿਹੜੀ ਗੱਲ ਆਪਾਂ ਭਵਿੱਖ ਦੀ ਕਰਦੇ ਹਾਂ ਬੱਚਿਆਂ ਦੇ ਦੀ, ਵੀ ਮੈਂ ਉਹੀ ਬੇਨਤੀ ਕੀਤੀ ਆ ਵੀ ਪੈਸਾ ਕੀ ਕਰੂਗਾ। ਅੱਜ ਕੱਲ੍ਹ ਬੱਚੇ ਪੈਦਾ ਹੋਣ ਦੀ ਸਮਰੱਥਾ ਘਟ ਗਈ। ਬੱਚਾ ਪੈਦਾ ਹੋਣ ਤੋਂ ਪਹਿਲਾਂ ਬੀਬੀਆਂ ਨੂੰ ਦਵਾਈ ਸ਼ੁਰੂ ਹੋ ਜਾਂਦੀ ਆ, ਬੱਚਾ ਪੈਦਾ ਹਸਪਤਾਲਾਂ 'ਚ ਹੋਣ ਲੱਗ ਪਿਆ, ਜੰਮਦਿਆਂ ਦੇ ਐਨਕਾਂ, ਸ਼ੂਗਰ, ਅਨੇਕਾਂ ਤਰ੍ਹਾਂ ਦੇ ਛੋਟੇ ਜੰਮਦੇ ਬੱਚਿਆਂ ਨੂੰ, 2-2 ਸਾਲ ਦੇ ਬੱਚਿਆਂ ਨੂੰ, 3 ਸਾਲ ਦੇ ਬੱਚਿਆਂ ਨੂੰ ਕੈਂਸਰ ਨੇ ਲਪੇਟ ਲਿਆ। ਹੋਰ ਅੰਤੜੀਆਂ ਦੇ ਰੋਗ, ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਜਿਹੜੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਉਹਨੂੰ ਘੇਰ ਲਿਆ, ਹੈ ਨਾ। ਤੇ ਜਿਹੜੇ ਹਾਲਾਤ ਨੇ ਸਾਡੇ, ਇਹ ਇਦੋਂ ਵੀ ਗੰਭੀਰ ਹੋਣਗੇ, ਸੰਕਟ ਜਾ। ਹੁਣ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਅਸੀਂ ਆਜ਼ਾਦੀ ਲਈ ਅੰਗਰੇਜ਼ਾਂ ਤੋਂ। ਅੱਜ ਇਸ ਮੁਲਕ ਨੂੰ ਕੋਈ ਹਰ ਇੱਕ ਬੰਦਾ ਇਹੀ ਕਹਿ ਰਿਹਾ ਵੀ ਇਹਨੂੰ ਛੱਡ ਕੇ ਵਿਦੇਸ਼ਾਂ ਨੂੰ ਭੱਜ ਜੀਏ। ਕਾਰਨ ਕੀ ਆ? ਬਰਬਾਦ ਕੀ ਨਹੀਂ ਕੀਤਾ? ਇੱਕ ਤਾਂ ਅਸਮਾਨ ਨੇ ਤਾਂ ਨਹੀਂ ਕੀਤਾ ਨਾ, ਕੋਈ ਬੰਦੇ ਨੇ ਕੀਤਾ। ਤੇ ਜੇ ਅਸੀਂ ਅੱਜ ਤੋਂ ਹੀ ਕੋਸ਼ਿਸ਼ ਕੀਤੀ, ਮਤਲਬ ਆਪਦੀਆਂ ਗਲਤੀਆਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਹੋਈਆਂ, ਉਹਨਾਂ ਨੂੰ ਨੱਚ ਤਾਰਦੇ ਹੋਏ ਅੱਗੇ ਤੋਂ ਭਵਿੱਖ ਦੇ ਮਤਲਬ ਬਿਹਤਰੀ ਲਈ ਲੜੀਏ। ਜਿੱਥੇ ਆਪਾਂ ਆਪ ਕਰ ਸਕਦੇ, ਆਪਾਂ ਆਪਦੇ ਖੇਤ ਤੋਂ ਸ਼ੁਰੂ ਕਰੀਏ, ਆਪਦੇ ਘਰ ਤੋਂ ਸ਼ੁਰੂ ਕਰੀਏ, ਆਪਣੇ ਇਲਾਕੇ ਜਿੱਥੇ ਗਲਤ ਹੁੰਦਾ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰੀਏ। ਸਰਕਾਰਾਂ ਨੂੰ ਵੀ ਉਹਨਾਂ ਦੇ ਹੱਕਾਂ ਪ੍ਰਤੀ ਜਾਂ ਅਫਸਰਸ਼ਾਹੀ ਨੂੰ ਵੀ ਉਹਨਾਂ ਦੀ ਡਿਊਟੀ ਪ੍ਰਤੀ ਆਪਾਂ ਜਾਗਰੂਕ ਕਰੀਏ, ਸੁਚੇਤ ਕਰੀਏ। ਜੇ ਨਹੀਂ ਕਰਦਾ ਤੇ ਫਿਰ ਲੋਕਤੰਤਰ ਦਾ ਇੱਕੋ ਤਰੀਕਾ ਵੀ ਉਹਨਾਂ ਦਾ ਆਪਾਂ ਡਟ ਕੇ ਵਿਰੋਧ ਕਰੀਏ, ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਈਏ। ਨੌਜਵਾਨ ਪੀੜ੍ਹੀ ਇਸ ਸਮੇਂ ਪੂਰੀ ਤਰ੍ਹਾਂ ਨਾਲ ਜਿਵੇਂ ਕਿ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਸੋਸ਼ਲ ਮੀਡੀਆ ਵਰਤਦੇ ਆ। ਤੁਹਾਡੇ ਵਰਗੇ ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਵੀ ਰਹਿੰਦੇ ਆ, ਆਪਣੀਆਂ ਪੋਸਟਾਂ ਸ਼ੇਅਰ ਕਰਦੇ ਆ, ਨੌਜਵਾਨਾਂ ਤੋਂ ਤੁਹਾਨੂੰ ਕਿੰਨੀ ਕੁ ਉਮੀਦ ਹੈ? ਜਾਂ ਨੌਜਵਾਨ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਮੁਹਿੰਮਾਂ ਦਾ ਹਿੱਸਾ ਬਣ ਕੇ ਇਹਨਾਂ ਮੁਹਿੰਮਾਂ ਨੂੰ ਰੈਵੋਲੂਸ਼ਨਰੀ ਤਰੀਕੇ ਨਾਲ ਅੱਗੇ ਲਿਆ ਸਕਦੇ, ਸਰਕਾਰਾਂ ਅੱਗੇ ਰੱਖ ਸਕਦੇ? ਦੇਖੋ, ਜਿਹੜਾ ਨੌਜਵਾਨ ਸਾਡੇ ਵੀਰ ਨੇ ਬਹੁਤ ਕੁਝ ਕਰ ਸਕਦੇ ਆ, ਪਰ ਉਹਨਾਂ 'ਤੇ ਉਹ ਕੋਈ ਗਾਉਣ ਵਾਲੇ ਦੇ ਮਗਰ ਤੁਰਿਆ ਫਿਰਦਾ, ਕੋਈ ਲੀਡਰਾਂ ਦੇ ਪਿੱਛੇ। ਤੁਸੀਂ ਕਦੇ ਵੀ ਪੰਜਾਬ ਦੇ ਜਿਹੜੇ ਹਾਲਾਤ ਖਰਾਬ ਨੇ, ਮੰਨ ਲਓ ਧਰਤੀ, ਹਵਾ, ਰੁੱਖ ਪੱਟੇ ਜਾ ਰਹੇ ਆ ਪੰਜਾਬ ਦੇ ਵਿੱਚ, ਜਿਵੇਂ ਸਾਡੀ ਸ਼ੂਗਰ ਮਿਲ ਦੇ ਵਿੱਚੋਂ ਜਿਹੜੇ 35-35 ਸਾਲੇ
ਦੇ 30 ਸਾਲ ਦੇ ਰੁੱਖ ਸੀਗੇ ਪੱਟ ਕੇ ਲੈ ਗਏ ਹੈ ਨਾ, ਅਸੀਂ ਵਿਰੋਧ ਕੀਤਾ, ਉਹਨਾਂ ਰੋਕ ਲਏ ਫਰੀਦਕੋਟ ਵਾਸੀਆਂ ਨੇ। ਕਾਰਨ ਕੀ ਆ ਵੀ ਸਾਡਾ ਜਿਹੜਾ ਯੂਥ ਆ ਉਹ ਤਾਂ ਬਸ ਲੀਡਰਾਂ ਦੇ ਪਿੱਛੇ ਲੜਨ ਵਾਲਾ, ਕੋਈ ਕਿਹੜੇ ਧੜੇ ਨਾਲ ਕੋਈ ਕਿਹੜੇ ਧੜੇ ਨਾਲ। ਪੰਜਾਬ ਲਈ ਕੁਛ ਵੀਰ ਹੈਗੇ ਨੇ ਜਿਹੜੇ ਕਰਦੇ ਨੇ, ਪਰ ਇਹਦੀ ਸਾਰਿਆਂ ਨੂੰ ਇਕੱਠੇ ਹੋ ਕੇ ਲਾਮਬੰਦੀ ਦੀ ਜ਼ਰੂਰਤ ਆ। ਇੱਕ ਬੰਦਾ ਕੁਛ ਨਹੀਂ ਕਰ ਸਕਦਾ ਗਾ। ਅਸੀਂ ਜੇ ਮਤਲਬ ਜਿਹੜੇ ਮੰਨ ਲਓ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ ਯੂਥ ਆ, ਉਹ ਆਪਦੇ ਲੀਡਰਾਂ ਨੂੰ ਪੁੱਛਣ ਵੀ ਜਿਹੜਾ ਪਾਣੀ ਖਰਾਬ ਹੋ ਰਿਹਾ ਇਹਦੇ ਪ੍ਰਤੀ ਆਪਣੀ ਪਾਰਟੀ ਨੇ ਕੀ ਕੀਤਾ। ਚਲੋ ਤੁਸੀਂ ਵਿਰੋਧੀਆਂ ਕੋਲੇ ਜਾਣਾ ਵੀ ਛੱਡੋ, ਤੁਸੀਂ ਆਪਦੀ ਪਾਰਟੀ ਦੇ ਆਗੂ ਸਾਹਿਬਾਨ, ਤੁਹਾਡੇ ਐਮਐਲਏ ਆ, ਐਮਪੀ ਆ, ਹਲਕਾ ਇੰਚਾਰਜ ਆ, ਉਹਨਾਂ ਕੋਲੇ ਆਵਾਜ਼ ਤੱਕ ਚੱਕੋ ਵੀ ਤੁਹਾਨੂੰ ਲੋਕਾਂ ਨੇ ਚੁਣਿਆ ਜਾਂ ਤੁਹਾਡੀ ਸਰਕਾਰ ਆ। ਜਿਹੜੀ ਹਲਕਾ ਇੰਚਾਰਜ ਜੇ ਨਹੀਂ ਚੁਣਿਆ ਉਹ ਸਰਕਾਰ ਹੋਊਗੀ ਜਾਂ ਪਿੱਛੇ ਹੰਢਾਈ ਹੋਊਗੀ। ਤੇ ਤੁਸੀਂ 30-35 ਸਾਲਾਂ ਦੇ ਵਿੱਚ ਜਿਹੜਾ ਵਾਤਾਵਰਣ 'ਚ ਖਿਲਵਾੜ ਹੋਇਆ, ਜਿਹੜੇ ਪਾਣੀ ਜ਼ਹਿਰੀਲੇ ਹੋਏ ਆ, ਜਿਹੜੇ ਰੁੱਖ ਪੰਜਾਬ 'ਚੋਂ ਖਤਮ ਹੋ ਗਏ ਆ, ਜੰਗਲ ਦਾ ਏਰੀਆ 33% ਚਾਹੀਦਾ, ਹੁਣ 3 ਪੁਆਇੰਟ ਮਿਲਦਾ 75 ਪੁਆਇੰਟ ਹੈਗਾ, ਲਗਭਗ ਪੌਣੇ 4% ਜੰਗਲ ਰਹਿ ਗਿਆ। ਤੇ ਮਤਲਬ ਇਹਨਾਂ ਪਾਸੇ ਸਾਡਾ ਕੀ ਕੀਤਾ ਹੈ ਨਾ ਵੀ ਮਤਲਬ ਜੇ ਹੁਣ ਆਪਾਂ ਭਜਦੇ ਆ, ਚਲੋ ਯਾਰ ਗਰਮੀ ਹੋ ਗਈ ਸ਼ਿਮਲੇ ਚੱਲ ਗਏ, ਹੁਣ ਜਿੱਥੇ ਆਪਾਂ ਇੱਥੇ ਖੜੇ ਆ ਤੇ ਸ਼ਿਮਲੇ ਤੋਂ ਕੀ ਘੱਟ ਆ ਹੈ ਜੀ। ਤੇ ਇਸ ਕਰਕੇ ਸਾਨੂੰ ਮਤਲਬ ਵੀ ਆਪਦੀ ਪਾਰਟੀ ਦੇ ਜੇ ਤੁਸੀਂ ਇਕੱਠੇ ਹੋ ਕੇ ਸਾਡਾ ਕਹਿਣਾ ਦਾ ਸਰਕਾਰਾਂ ਨੂੰ ਫਰਜ਼ ਬਣਦਾ, ਜੇ ਤੁਸੀਂ ਉਧਰ ਨਹੀਂ ਮੂੰਹ ਖੋਲਣਾ ਤੇ ਆਪਣੇ ਆਗੂਆਂ ਨੂੰ ਕਹੋ ਵੀ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ, ਇਹਦੇ ਵਿਰੁੱਧ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ। ਜਿੱਥੇ ਗੱਲ ਤੁਸੀਂ ਬੁੱਢੇ ਨਾਲੇ ਦੀ ਕੀਤੀ ਆ, ਉਹਦੇ ਸੰਬੰਧ 'ਚ ਅਸੀਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਵੱਲੋਂ ਤੇ ਨਾਲ ਜਿੰਨੀਆਂ ਵੀ ਵਾਤਾਵਰਣ ਪ੍ਰੇਮੀ ਪੰਜਾਬ ਦੀਆਂ ਸੰਸਥਾਵਾਂ ਉਹਨਾਂ ਨੂੰ ਬੇਨਤੀ ਕਰਕੇ ਪਿਛਲੇ ਸਮੇਂ ਦੌਰਾਨ ਅਸੀਂ ਮਾਰਚ ਵੀ ਉੱਥੇ ਕੀਤੇ ਆ। ਉਸ ਦੇ ਇਲਾਵਾ ਅਸੀਂ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਚੇਅਰਮੈਨ ਸਾਹਿਬ ਆ ਉਹਨਾਂ ਨਾਲ ਮੀਟਿੰਗਾਂ, ਸਾਡੀ ਤਲਖ ਕਲਾਮੀ ਵੀ ਹੋਈ, ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਵੀ ਅਫਸਰਸ਼ਾਹੀ ਕੀ ਨਹੀਂ ਕਰਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ। ਇੱਥੋਂ ਤੱਕ ਵੀ ਅਸੀਂ ਕਹਿਤਾ ਸੀਗਾ ਵੀ ਜੇ ਤੁਹਾਡੇ ਪਰਿਵਾਰ ਦੇ ਕਿਸੇ ਜੀ ਨੂੰ ਕੈਂਸਰ ਹੋ ਗਿਆ ਨਾ ਤੇ ਉਹਦੇ ਪਤਾ ਲੱਗੂ, ਉਹ ਬੁੜਕ ਕੇ ਬੋਲੇ ਵੀ ਐਂ ਤੁਸੀਂ ਕਿਉਂ ਕਿਹਾ, ਕਿਉਂਕਿ ਦੁੱਖ ਹੈ ਯਾਰ, ਤੁਸੀਂ ਕੁਰਸੀਆਂ ਤੇ ਬੈਠੇ ਹੋ, ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਫਿਰ ਅਸੀਂ ਹੋਰ ਕੀ ਕਵਾਂਗੇ। ਸਾਡੇ ਲੋਕ ਮਰ ਰਹੇ ਆ, ਬਿਮਾਰੀ ਆ ਰਹੀ ਆ, ਘਰ ਉੱਜੜ ਰਹੇ ਆ, ਪੈਸਾ ਕੋਲੇ ਇਲਾਜ ਵਾਸਤੇ ਹੈ ਨਹੀਂ, ਤੇ ਘਰ-ਬਾਰ ਵੀ ਵਿਕਦਾ, ਜ਼ਮੀਨਾਂ ਵੀ ਵਿਕਦੀਆਂ ਤੇ ਜੀਵ ਨਹੀਂ ਬਚਦੇਗੇ, ਤੇ ਤੁਸੀਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ। ਇਹ ਗੱਲਾਂ ਆਮੋ ਸਾਹਮਣੇ ਹੋਈਆਂ, ਪੂਰੀ ਤਲਖ ਕਲਾਮੀ ਵੀ ਹੋਈ ਆ। ਉਸ ਤੋਂ ਇਲਾਵਾ ਅਸੀਂ ਭਾਰਤ ਸਰਕਾਰ ਦੇ ਜਿਹੜੇ ਜਲ ਸਰੋਤ ਮੰਤਰੀ ਸ਼੍ਰੀ ਗਜੇਂਦਰ ਸ਼ੇਖਾਵਤ ਜੀ, 2 ਵਾਰ ਉਹਨਾਂ ਨਾਲ ਮੀਟਿੰਗ ਕਰ ਆਏ ਆ। ਲੋਕ ਸਭਾ ਦੇ ਜਿਹੜੇ ਸਪੀਕਰ ਆ ਸ਼੍ਰੀ ਓਮ ਬਿਰਲਾ ਜੀ, ਉਹਨਾਂ ਨਾਲ ਮਿਲਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਆ, ਉਹਨਾਂ ਦੇ ਸੈਕਟਰੀ ਨਾਲ ਕੀਤੀ ਆ। ਪਰ ਪ੍ਰੋਜੈਕਟ ਸਰਕਾਰ ਨੇ ਬਣਾਇਆ, ਪਰ ਉਹਦੀ ਚਾਲ ਹੀ ਐਡੀ ਮਤਲਬ ਧੀਮੀ ਆ ਵੀ ਜਿਹੜਾ ਉੱਥੇ 650 ਕਰੋੜ ਦਾ ਲੁਧਿਆਣੇ ਦਾ ਟ੍ਰੀਟਮੈਂਟ ਪਲਾਂਟ ਲੱਗਣੇ ਆ, ਉਹਦੇ ਵਿੱਚ ਇੱਕ ਤਾਂ ਬਣ ਗਿਆ ਉਹਦਾ ਜਿਹੜਾ ਪ੍ਰਾਈਵੇਟ ਮਤਲਬ ਜਿਹੜੇ ਫੈਕਟਰੀਆਂ ਨਾਲ ਸਾਂਝਾ ਬਣਾਉਣਾ ਸੀ, ਉਹਦਾ ਬਿਜਲੀ ਦਾ ਕਨੈਕਸ਼ਨ ਹੀ ਹੈ ਨਹੀਂ। ਦੇਖੋ ਹੈਰਾਨੀ ਦੀ ਗੱਲ ਵੀ ਜੇ ਤੁਸੀਂ ਘਰ ਬਣਿਆ ਹੋਇਆ ਤੇ ਬਿਜਲੀ ਦੇ ਬਿਜਲੀ ਕਨੈਕਸ਼ਨ ਨਹੀਂ, ਕਿਉਂਕਿ ਤੁਸੀਂ ਅਪਲਾਈ ਨਹੀਂ ਕੀਤਾ। ਉੱਥੇ 66 kV ਦੀ ਲਾਈਨ ਨਿਕਲਣੀ ਸੀ, ਉਹ ਤੇ ਘੱਟੋ ਘੱਟ ਵੀ 4 ਤੋਂ ਲੈ ਕੇ 6, ਜੇ ਮਤਲਬ ਲੋਕ ਨਾ ਪਰੌਲਾ ਪਾਇਆ ਤਾਂ ਸਾਲ ਵੀ ਲੱਗ ਸਕਦਾ ਲਾਈਨ ਤੇ ਹੀ, ਤੇ ਜੇ ਉਹ ਚੱਲਦਾ ਉਹਨਾਂ ਗੰਦ ਘਟੂ। ਇੱਕ ਦੂਜਾ ਜਿਹੜਾ 500 ਕਰੋੜ ਦਾ ਇੱਕ ਹੋਰ ਟ੍ਰੀਟਮੈਂਟ ਪਲਾਂਟ ਚੱਲਣੇ, ਉਹ ਅਜੇ ਸ਼ੁਰੂ ਨਹੀਂ ਹੋਇਆ। ਇਹਨਾਂ ਦਾ ਤਾਜਪੁਰ ਰੋਡ ਤੇ ਬੱਦੋਵਾਲ ਜੀ ਨੂੰ ਕਹਿ ਦਿੰਦੇ ਆ। ਇਸ ਕਰਕੇ ਜੇ ਮਤਲਬ ਸਾਰੇ ਲੋਕ ਰੌਲਾ ਪਾਉਣ, ਸਿਆਸੀ ਪਾਰਟੀਆਂ ਵੀ ਆਪਣਾ ਜ਼ਿੰਮੇਵਾਰੀ ਅਦਾ ਕਰਨ, ਤੇ ਇਹ ਜਿਹੜੇ ਕੰਮ ਆ ਤੇਜ਼ੀ ਨਾਲ ਹੋਣ, ਤੇ ਪੰਜਾਬ ਦੇ ਜਿਹੜੇ ਪਾਣੀ ਆਪਾਂ ਜ਼ਹਿਰੀਲੇ ਹੋਣ ਤੋਂ ਬਚਾ ਸਕਦੇ ਆ। ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਲਗਾਤਾਰ ਆਵਾਜ਼ ਚੱਕੀ ਜਾਂਦੇ ਹੋ, ਲਗਾਤਾਰ ਤੁਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋ, ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਆ ਤੁਹਾਡੀ? ਮੇਰੀ ਤਾਂ ਇਹੀ ਬੇਨਤੀ ਆ ਸਾਰੇ ਹੀ ਪੰਜਾਬੀਆਂ ਨੂੰ, ਜਿਵੇਂ ਕਹਿੰਦੇ ਪਿਛਲੀ ਉਮਰ ਗਨਾਹੇ ਬੀਤੀ, ਰੱਬ ਦੀ ਭਗਤ ਨਾ ਕੀਤੀ, ਅੱਗੇ ਸੁਧਰ ਚਲੋ ਨੰਦ ਲਾਲਾ, ਜੋ ਪਾਸ਼ੇ ਬੀਤੀ ਸੋ ਬੀਤੀ। ਗਲਤੀਆਂ ਸਾਰਿਆਂ ਤੋਂ ਹੋਈਆਂ, ਉਹ 'ਚ ਮੈਂ ਵੀ ਆ। ਅਸੀਂ ਖੇਤਾਂ 'ਚ ਅੱਗ ਲਾਉਂਦੇ ਸੀ, ਹੁਣ 6-7 ਸਾਲ ਦੇ ਹਟੇ ਆ, ਠੀਕ ਆ। ਥੋੜ੍ਹੀ ਰੇਕ ਦਾ ਇਸਤੇਮਾਲ ਘਟਾਇਆ। ਜਿਹੜੇ ਕਿਸਾਨੀ ਨਾਲ ਜੁੜੇ ਹੋਇਆ, ਅਸੀਂ ਸਬਜ਼ੀਆਂ 'ਚ ਵੀ ਜ਼ਹਿਰ ਪਾ ਰਹੇ ਆ, ਉਹ ਖਾਣੀਆਂ ਕਿਹਨੇ ਆ? ਸਾਡੇ ਬੱਚਿਆਂ ਨੇ, ਅਸੀਂ ਖਾਣੀਆਂ। ਅਸੀਂ ਜਿਹੜਾ ਹਰਾ ਚਾਰਾ ਉਹ 'ਚ ਲੋੜੋਂ ਵੱਧ ਸਾਡੇ ਦੁੱਧ ਕਿਹਨੇ ਪੀਣਾ? ਸਾਡੇ ਬੱਚਿਆਂ ਨੇ। ਕਦੇ ਸੋਚਿਆ ਵੀ ਜੇ ਉਹ ਪੱਠੇ ਮਤਲਬ ਘੱਟ ਹੋ ਜਾਣਗੇ, ਕਨਾਲ ਹੋਰ ਬੀਜ ਲਈਏ, ਤੇ ਮਤਲਬ ਜ਼ਹਿਰ ਤਾਂ ਨਹੀਂ ਆਪਦੇ ਬੱਚਿਆਂ ਨੂੰ ਪਿਲਾਉਣੀ ਵੀ ਸਾਰਾ ਦੁੱਧ ਤਾਂ ਆਪਾਂ ਸੇਲ ਨਹੀਂ ਕਰ ਦੇਗੇ। ਤੇ ਇਸ ਕਰਕੇ ਵੀ ਸਾਨੂੰ ਆਪਣੇ ਘਰ ਦੀ ਸਬਜ਼ੀ, ਆਪਣੇ ਘਰ ਦਾ ਫਰੂਟ, ਆਪਣੇ ਉਹੀ ਜੋ ਸਾਡੇ ਪੁਰਖਿਆਂ ਦੀਆਂ ਰਹਿਣ ਸਹਿਣ ਦੇ ਢੰਗ ਸੀ, ਸਾਨੂੰ ਉਹ ਅਪਣਾਉਣੇ ਪੈਣਗੇ। ਤੇ ਇਸ ਫੈਸ਼ਨ ਦਾ ਜਿਹੜਾ ਸਮਾਂ ਫੁਗਰੀ ਵਾਲਾ, ਇਹ 'ਚੋਂ ਨਿਕਲ ਕੇ ਉਹੀ ਸਾਨੂੰ ਆਪਣਾ ਵਿਰਾਸਤ ਤੇ ਕਲਚਰ ਦੇ ਲਈ ਮੁੜਨਾ ਪਊਗਾ। ਸਾਨੂੰ ਆਪਦੇ ਪਾਣੀਆਂ ਲਈ ਲੜਨਾ ਪਊਗਾ। ਸਾਨੂੰ ਜਿਹੜਾ ਕੁਝ ਅਸੀਂ ਆਪ ਕਰ ਸਕਦੇ ਹਾਂ ਆਪਦੇ ਖੇਤਾਂ 'ਚ ਕਰੀਏ, ਜਿੱਥੇ ਕੋਈ ਗਲਤ ਹੁੰਦਾ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰੀਏ, ਤੇ ਵੱਧ ਤੋਂ ਵੱਧ ਰੁੱਖ ਲਾਈਏ ਤੇ ਰੁੱਖਾਂ ਦੀ ਸੰਭਾਲ ਕਰੀਏ। ਇਹੀ ਸਾਡਾ ਮਨੋਰਥ ਆ, ਮਤਲਬ ਇਸ ਦੁਨੀਆ ਤੇ ਆਉਣ ਦਾ ਵੀ। ਘੱਟੋ ਘੱਟ ਪੰਜਾਬ ਦੀ ਧਰਤੀ ਜਿਹੜੀ ਹਰਿਆਵਲ ਸੀ, ਗੁਰੂ ਸਾਹਿਬਾਨਾਂ ਨੇ ਉਸ ਸਮੇਂ ਬਾਗ ਲਗਾਏ, ਉਦੋਂ ਤਾਂ ਕੋਈ ਵਾਤਾਵਰਣ ਦਾ ਮੁੱਦਾ ਨਹੀਂ ਸੀ ਨਾ, ਕੋਈ ਮਕਸਦ ਸੀ ਉਹਨਾਂ ਦਾ ਸੁਨੇਹਾ ਦੇਣ ਦੇ ਲਈ, ਹੈ ਨਾ। ਤੇ ਅਸੀਂ ਕੀ ਕਰਦੇ ਹਾਂ, ਸਕੂਲਾਂ 'ਚ ਅਸੀਂ ਦਰਖਤ ਨਹੀਂ ਛੱਡਦੇ, ਸਰਕਾਰੀ ਥਾਵਾਂ ਤੇ ਅਸੀਂ ਦਰਖਤ ਨਹੀਂ ਛੱਡਦੇ ਵੀ ਇੱਕ ਦਰਖਤ ਕੋਈ ਨੁਕਸਾਨ ਕਰਦਾ 10 ਹੋਰ ਪਟਾ ਦਿੰਦੇ ਆ ਵੀ ਪੈਸੇ ਦੀ ਖਾਤਰ, ਵੀ ਇੱਥੇ ਪੈਸੇ ਆਉਣਗੇ ਆਪਾਂ ਸਕੂਲ ਦਾ ਕਮਰਾ ਪਾ ਲਾਂਗੇ। ਪਰ ਜੋ ਰੁੱਖਾਂ ਨੇ ਦੇਣਾ ਉਹ ਕਮਰਿਆਂ ਨੇ ਨਹੀਂ ਦੇਣਾ, ਤੇ ਉਹ ਸਰਕਾਰਾਂ ਦਾ ਫਰਜ਼ ਬਣਦਾ ਕਮਰਿਆਂ ਦੀ ਗ੍ਰਾਂਟ ਦੇਵੇ ਜਾਂ ਜਿੱਥੇ ਵੀ ਕਿਤੇ ਲੋੜ ਆ। ਤੇ ਜੇ ਹੁਣ ਸੜਕਾਂ ਬਣਦੀਆਂ,
ਸੜਕਾਂ ਦੇ ਰੂਲ ਇਹ ਨਹੀਂ ਹੋ ਸਕਦੇ ਵੀ ਜਿਵੇਂ ਡਿਵਾਈਡਰ ਦੇ ਦੂਸਰੇ ਪਾਸੇ ਸੜਕ ਇੱਕ ਬਣਾ ਦਿਓ, ਤੁਸੀਂ ਪੁਰਾਣੇ ਰੁੱਖਾਂ ਨੂੰ ਖੜੇ ਰਹਿਣ ਦਿਓ। ਹੁਣ ਵਿਦੇਸ਼ਾਂ ਦੇ ਵਿੱਚ ਇੱਕ ਰੁੱਖ ਨੂੰ ਪੱਟਣ ਵਾਸਤੇ ਸਰਕਾਰਾਂ ਕੀ ਕੁਛ ਸਾਧਨ ਮੁਹੱਈਆ ਕਰਦੀਆਂ, ਤੇ ਸਾਡੇ ਕਰਪਸ਼ਨ ਨੇ ਬੇੜਾ ਗਰਕ ਕਰਤਾ। ਪਹਿਲਾਂ ਰੁੱਖ ਪੱਟਣ ਦੇ ਵਿੱਚ ਕਮਿਸ਼ਨ ਤੇ ਫਿਰ ਲਾਉਣ ਵਿੱਚ ਕਮਿਸ਼ਨ, ਤੇ ਇਹ ਮਤਲਬ ਜਿਹੜੇ ਭ੍ਰਿਸ਼ਟਾਚਾਰ ਦਾ ਸਾਡੇ ਬਲੱਡ ਦੇ ਵਿੱਚ ਜੀਨ ਜਾਵੜੇ ਆ ਨਾ, ਇਹ ਸਾਨੂੰ ਤਬਾਹੀ ਦੇ ਕੰਢੇ ਤੇ ਲੈ ਗਏ ਆ ਜੀ। ਸੋ ਇਹ ਸਨ ਗੁਰਪ੍ਰੀਤ ਸਿੰਘ ਚੰਦਬਾਜਾ, ਜਿਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮਸਲੇ ਚਾਹੇ ਪਾਣੀਆਂ ਦੇ ਹੋਣ, ਚਾਹੇ ਵਾਤਾਵਰਣ ਸੰਬੰਧੀ ਕੋਈ ਹੋਰ ਮਸਲਾ ਹੋਵੇ, ਚਾਹੇ ਦਰਖਤਾਂ ਦੀ ਗੱਲ ਹੋਵੇ, ਲਗਾਤਾਰ ਇੱਕ ਸੁਨੇਹਾ, ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ, ਪਰ ਇੱਕ ਅਪੀਲ ਅਸੀਂ ਆਪਣੇ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਵਾਤਾਵਰਣ ਨੂੰ ਲੈ ਕੇ ਸੁਹਿਰਦਤਾ ਦੀ ਲੋੜ ਹੈ। ਦਰਖਤ ਲਾਓ, ਪਾਣੀ ਨੂੰ ਬਚਾਓ, ਧਰਤੀ ਨੂੰ ਬਚਾਓ। ਕਿਸਾਨਾਂ ਵਾਸਤੇ ਜਿਹੜੀ ਜ਼ਰੂਰੀ ਗੱਲ ਹੈ, ਜਿਵੇਂ ਗੁਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਜ਼ਹਿਰ ਦੀ ਵਰਤੋਂ ਘੱਟ ਤੋਂ ਘੱਟ ਕਰੋ, ਕਿਉਂਕਿ ਸਿੱਧੇ ਤੇ ਅਸਿੱਧੇ ਤੌਰ ਤੇ ਜਿਹੜਾ ਉਹ ਜ਼ਹਿਰ ਸਾਡੇ ਤੱਕ ਪਹੁੰਚ ਰਿਹਾ। ਕੁਦਰਤ ਦਾ ਇੱਕ ਨਿਯਮ ਹੈ, ਜੋ ਅਸੀਂ ਕੁਦਰਤ ਨੂੰ ਦਿੰਦੇ ਹਾਂ, ਕੁਦਰਤ ਉਸੇ ਰੂਪ ਦੇ ਵਿੱਚ ਹੀ ਉਹ ਸਾਨੂੰ ਵਾਪਸ ਦਿੰਦੀ ਹੈ। ਇਸ ਨਿਯਮ ਨੂੰ ਅਸੀਂ ਸਮਝੀਏ। ਇਸੇ ਤਰ੍ਹਾਂ ਦੀਆਂ ਹੋਰ ਚੰਗੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।